पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। हाँ जी, एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਸੀਗੀ ਜੀ ਨਨਕਾਣਾ ਸਾਹਿਬ, ਜਿੱਥੇ ਕਿ 552ਵਾਂ ਗੁਰਪੁਰਬ ਜਿਹੜਾ ਮਨਾਇਆ ਜਾ ਰਿਹਾ ਤੇ ਚੜ੍ਹਦੇ ਲਹਿੰਦੇ ਪੰਜਾਬ ਤੋਂ ਸਾਡੇ ਭੈਣ ਭਾਈ ਸਾਡੇ ਆਏ ਆ ਜੀ। ਤੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਆ। ਅੱਜ ਫਿਰੋਜ਼ਪੁਰ ਤੋਂ ਆਏ ਹੋਏ ਸਾਡੇ ਵੀਰ ਹਰਪ੍ਰੀਤ ਕਾਮਰੇਡ ਸਾਹਿਬ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਜੀ। ਇਹ ਵੀ ਮੇਰੇ ਖਿਆਲ ਪਿਛਲੇ ਸਾਲ ਵੀ ਆਏ ਸੀਗੇ ਤੇ ਹੁਣ ਫੇਰ ਆਏ ਆ। ਇਹਨਾਂ ਕੋਲ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਦੇ ਆ ਵੀ ਇਹ ਪ੍ਰੋਸੈਸ ਵੀਜ਼ਾ ਲੈਣ ਤੋਂ ਲੈ ਕੇ ਇੱਥੇ ਪਹੁੰਚਣ ਤੱਕ ਕਿਸ ਤਰ੍ਹਾਂ ਦਾ ਹੈ, ਕੀ ਚੀਜ਼ਾਂ ਫੇਸ ਕਰਨੀਆਂ ਪਈਆਂ, ਕਿਹੜੀਆਂ ਚੀਜ਼ਾਂ 'ਚ ਮੁਸ਼ਕਲਾਂ ਪੇਸ਼ ਆਈਆਂ, ਕਿਹੜੀਆਂ ਚੀਜ਼ਾਂ ਆਸਾਨੀ ਨਾਲ ਹੋ ਗਈਆਂ। ਜੀ ਕਾਮਰੇਡ ਸਾਹਿਬ ਕੀ ਹਾਲ ਨੇ? ਬੜੇ ਵਧੀਆ ਜੀ ਨਸਰ ਭਾਜੀ, ਤੁਸੀਂ ਸੁਣਾਓ ਠੀਕ ਠਾਕ ਜੀ? ਅੱਲਾ ਦਾ ਸ਼ੁਕਰ ਜੀ। ਤੁਸੀਂ ਸੁਣਾਓ ਕਿੱਦਾਂ ਆਪਣਾ ਵੀਜ਼ਾ ਲੈਣ ਦਾ ਪ੍ਰੋਸੈਸ ਸਾਨੂੰ ਦੱਸੋ। ਬਹੁਤ ਸਾਰੇ ਸਾਡੇ ਵੀਰ ਭਰਾ ਦੱਸਦੇ ਸਾਡੇ ਤੋਂ ਪੁੱਛਦੇ ਹੁੰਦੇ ਕਿ ਵੀਜ਼ਾ ਲੈਣ ਦਾ ਤਰੀਕਾਕਾਰ ਕੀ ਆ, ਉਹ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਵੀਜ਼ਾ ਕਿਸ ਤਰ੍ਹਾਂ ਲਿਆ। ਜਿਹੜਾ ਅਸੀਂ ਵੀਜ਼ਾ ਲਿਆ ਜੀ ਉਧਰੋਂ ਜੀ, ਹਾਂਜੀ ਅਸੀਂ ਨਾ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਜਾਂ ਤਾਂ ਅਸੀਂ ਉਹਦੇ ਅਧੀਨ ਅਸੀਂ ਜਦੋਂ ਗੁਰਪੁਰਬ ਹੁੰਦਾ ਹੈ ਜਾਂ ਵਿਸਾਖੀ ਦੇ ਪ੍ਰੋਗਰਾਮ ਹੁੰਦਾ, ਮਹਾਰਾਜਾ ਰਣਜੀਤ ਸਿੰਘ ਦਾ ਹੁੰਦਾ ਲਾਹੌਰ, ਉਹਨਾਂ ਮਤਲਬ ਪ੍ਰੋਗਰਾਮਾਂ 'ਤੇ ਅਸੀਂ ਵੀਜ਼ੇ ਅਪਲਾਈ ਕਰ ਸਕਦੇ ਹਾਂ ਸ਼੍ਰੋਮਣੀ ਕਮੇਟੀ ਅਧੀਨ ਜੀ, ਜਾਂ ਭਾਈ ਮਰਦਾਨਾ ਸਿੱਖ ਕਮੇਟੀ ਹੈਗੀ ਆ ਫਿਰੋਜ਼ਪੁਰ। ਤੇ ਅਸੀਂ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਦੇ ਅਧੀਨ ਵੀਜ਼ਾ ਲਿਆ ਸੀ, ਪਿਛਲੇ ਸਾਲ ਜੀ, ਤਾਂ ਇਸ ਵਾਰ ਭਾਈ ਮਰਦਾਨਾ ਦੇ ਥਰੂ ਲਿਆ ਜੀ। ਇਹਦੀ ਫੀਸ ਕਿੰਨੀ ਹੁੰਦੀ ਆ, ਕਿੰਨੀ ਵਾਰੀ ਜਾਣਾ ਪੈਂਦਾ ਆ? ਨਹੀਂ, ਜੇ ਅਸੀਂ ਉੱਥੋਂ ਇੰਡੀਆ 'ਚੋਂ ਬੈਠੇ ਅਪਲਾਈ ਕਰਦੇ ਤਾਂ ਸਾਨੂੰ ਕਿਤੇ ਨਹੀਂ ਜਾਣਾ ਪੈਂਦਾ। ਅਸੀਂ ਸ਼੍ਰੋਮਣੀ ਕਮੇਟੀ ਦੇ ਜਾਂ ਭਾਈ ਮਰਦਾਨਾ ਸੋਸਾਇਟੀ ਨੂੰ ਪਾਸਪੋਰਟ ਦੇ ਦੇਣਾ ਤੇ ਜਿਹੜੀ ਉਹ ਅਬੈਸੀ ਫੀਸ ਦਾ 500-600 ਰੁਪਇਆ ਬਸ ਉਹ ਦੇ ਦੇਣੀ ਹੈ, ਜਮ੍ਹਾਂ ਕਰਾਉਣੀ ਹੈ। ਉਸ ਤੋਂ ਬਾਅਦ ਅਸੀਂ ਨੇੜੇ ਜਾ ਕੇ ਸਾਨੂੰ ਮੈਸੇਜ ਆਉਂਦਾ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ, ਉਹ ਅਸੀਂ ਪਾਸਪੋਰਟ ਫੜਨ ਜਾਣਾ, ਹੋਰ ਕੋਈ ਗੇੜਾ ਨਹੀਂ ਮਾਰਨਾ। ਕਿਹੋ ਜਿਹਾ ਲੱਗਾ ਇੱਥੇ ਆ ਕੇ? ਮੈਂ ਨਾ ਜੀ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸਾਡੇ ਗੁਰੂ ਸਾਹਿਬ ਦੀ ਜੰਮਣ ਭੋਏ ਆ, ਉੱਥੇ ਅੱਜ ਨਤਮਸਤਕ ਹੋ ਰਹੇ ਅਸੀਂ, ਤਾਂ ਮਤਲਬ ਉਹ ਸ਼ਬਦਾਂ 'ਚ ਨਹੀਂ ਬਿਆਨ ਕਰਿਆ ਜਾ ਸਕਦਾ। ਸਾਡਾ ਜੀਵਨ ਜਿਹੜਾ ਉਹ ਸਫਲ ਆ ਅੱਜ ਤੋਂ ਬਾਅਦ। ਅਸੀਂ ਆਪਦੇ ਆਪ ਨੂੰ ਬੜੇ ਮਤਲਬ ਖੁਸ਼ਕਿਸਮਤ ਭਾਗਾਂ ਵਾਲੇ ਸਮਝਦੇ। ਹਾਂਜੀ, ਕੀ ਸੁਨੇਹਾ ਦੋਗੇ ਜਾ ਕੇ? ਅਸੀਂ ਤਾਂ ਹਰੇਕ ਨੂੰ ਇਹੀ ਗੱਲ ਕਹਿੰਦੇ ਆ ਜੀ, ਜਿਹੜੇ ਸਾਡੇ ਧਰਮ ਹੈ ਉਹਨਾਂ ਨੇ ਇਨਸਾਨਾਂ ਨੂੰ ਪਿਆਰ ਨਾਲ ਰਹਿਣਾ ਸਿਖਾਇਆ, ਲੜਨਾ ਉਹਨਾਂ ਨੇ ਸਿਖਾਇਆ ਨਹੀਂ ਹੈ। ਸ਼ਾਂਤੀ ਨਾਲ ਰਹੋ, ਜੀਓ ਔਰ ਜੀਣੇ ਦਿਓ। ਸਾਡੇ ਧਰਮਾਂ ਦੇ ਇਹੀ ਸੰਦੇਸ਼ ਹੈ। ਮਤਲਬ ਕਿਤੇ ਕੋਈ ਗੜਬੜ ਨਹੀਂ ਹੈ, ਵਧੀਆ ਸਾਰੇ ਪਿਆਰ ਨਾਲ ਰਹਿ ਰਹੇ ਆ। ਸਾਨੂੰ ਬੜਾ ਪਿਆਰ ਮਿਲਿਆ ਇੱਥੋਂ ਹੀ ਆ ਕੇ। ਤਾਂ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਵੀਰ ਉੱਥੇ ਨਨਕਾਣਾ ਸਾਹਿਬ ਆਉਣਾ ਚਾਹੁੰਦੇ ਆ, ਉਹ ਬੜੇ ਆਰਾਮ ਨਾਲ ਤੜਕ ਹੋ ਗਿਆ, ਹੁਣ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਆ ਪਿਆਰ ਮੁਹੱਬਤ ਜਿਹੜਾ ਨਾ, ਇਹਦੇ ਨਾਲ ਹੀ ਸਾਰਾ ਕੁਝ ਜਿਹੜਾ ਆਪਾਂ ਹੱਲ ਕਰ ਸਕਦੇ ਹਾਂ। ਮਸਲੇ ਮਸਾਇਲ ਸਾਰੇ ਹੱਲ ਹੋ ਜਾਂਦੇ ਆ। ਤੇ ਲੇਕਿਨ ਇਹ ਥੋੜਾ ਜਿਹਾ ਆਪਣਾ ਸੋਚਣ ਦਾ ਢੰਗ ਬਦਲਣਾ ਪੈਣਾ ਹੈ ਜੀ। ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਈਏ, ਸਾਨੂੰ ਸਾਰੀ ਜਿਹੜੀਆਂ ਚੀਜ਼ਾਂ ਨਾ ਸੋਹਣੀਆਂ ਲੱਗਣ ਲੱਗ ਪੈਣੀਆਂ। ਬਿਲਕੁਲ 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 ਇਦਾਂ ਹੀ ਹੈ ਬਾਈ ਜੀ। ਮਤਲਬ ਜਦੋਂ ਅਸੀਂ ਪਹਿਲਾਂ ਹੀ ਮਨ ਦੇ ਵਿੱਚ ਸੀ ਵੀ ਬਾਬੇ ਨਨਕਾਣੇ ਤਾਂ ਜਾਣਾ ਹੀ ਜਾਣਾ, ਅਸੀਂ ਬਾਬਾ ਨਨਕਾਣਾ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਉਹ ਪਹਿਲਾਂ ਬੜਾ ਵੱਡਾ ਹੋਊਗਾ ਸੀ ਵੀ ਕਿਵੇਂ ਜਾਵਾਂਗੇ, ਕੀ ਗੱਲਬਾਤ ਹੋਊ। ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਪੜ੍ਹਦੇ ਗਏ, ਸੁਣਦੇ ਗਏ ਲੋਕਾਂ ਤੋਂ, ਤਾਂ ਹੁਣ ਐਂ ਲੱਗਦਾ ਆਰਾਮ ਨਾਲ ਅਸੀਂ ਹਰ ਸਾਲ ਆ ਸਕਦੇ, ਕੋਈ ਦਿੱਕਤ ਨਹੀਂ, ਕੋਈ ਰੌਲਾ ਨਹੀਂ ਹੈ ਜੀ। ਮਤਲਬ ਨਾ ਕੋਈ ਖਾਣ ਪੀਣ ਦਾ, ਨਾ ਰਹਿਣ ਸਹਿਣ ਦਾ, ਨਾ ਕੋਈ ਸਿਕਿਉਰਿਟੀ ਦਾ। ਸਿਕਿਉਰਿਟੀ ਨਾ ਵੀ ਹੋਵੇ ਤਾਂ ਲੋਕ ਜਿਹੜੇ ਆਮ ਆਵਾਮ ਆ ਬੜੇ ਪਿਆਰ ਨਾਲ ਮਿਲਦੀ ਹੈ, ਸਾਡੇ ਨਾਲ ਸੈਲਫੀਆਂ ਲੈਂਦੀ ਆ, ਫੋਟੋਆਂ ਕਰਵਾਉਂਦੀ ਹੈ, ਤਾਂ ਉਹ ਬੜੇ ਮਤਲਬ ਪਿਆਰ ਨਾਲ ਪੇਸ਼ ਆਉਂਦੇ ਆ। ਸਾਡੇ ਤੋਂ ਪੁੱਛਦੇ ਆ, ਸਾਡੇ ਪਿਛੋਕੜ ਬਾਰੇ ਪੁੱਛਦੇ ਆ, ਸਾਡੇ ਚੜ੍ਹਦੇ ਪੰਜਾਬ ਬਾਰੇ ਪੁੱਛਦੇ ਆ, ਖੇਤੀ ਬਾਰੇ ਗੱਲਾਂ ਹੁੰਦੀਆਂ, ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਅੱਛਾ, ਅਸੀਂ ਤਕਰੀਬਨ ਹਰ ਬੰਦੇ ਤੋਂ ਪੁੱਛੀਦਾ ਕਿ ਤੁਹਾਡੇ ਜਿਹੜੇ ਵਡੇਰੇ ਸੀਗੇ ਉਹ ਪਾਕਿਸਤਾਨ 'ਚ ਉੱਠ ਕੇ ਗਏ ਜਾਂ ਉੱਥੋਂ ਦੇ ਰਹਿਣ ਵਾਲੇ ਸੀਗੇ? ਨਹੀਂ ਜੀ ਨਹੀਂ, ਸਾਡੇ ਮਤਲਬ ਵਡੇਰੇ ਉੱਥੋਂ ਦੇ ਹੀ ਅਸੀਂ। ਤਾਂ ਜਿਹੜੀ ਸਾਡੀ ਮਤਲਬ ਇੱਧਰ ਸਾਂਝ ਹੈ, ਇੱਕ ਤਾਂ ਸਾਡੀ ਨਨਕਾਣਾ ਸਾਹਿਬ ਦੀ ਹੋ ਗਈ, ਉਸ ਤੋਂ ਬਾਅਦ ਸਾਡੀ ਪੰਜਾਬੀ ਮਾਂ ਬੋਲੀ ਹੈ ਜਿਹੜੀ, ਕਲਚਰ ਵੀ ਸਾਡਾ ਸਾਂਝਾ, ਸਾਡੀ ਖੇਤੀ ਸਾਂਝੀ ਹੈ, ਉਹ ਕਣਕ ਝੋਨੇ ਨਰਮਾ ਕਪਾਹਾਂ ਸਭ ਉਹੀ ਹੈ। ਇਸ ਕਰਕੇ ਮਤਲਬ ਇੱਕ ਖਿੱਚ ਹੈ ਵੀ ਸਾਡਾ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇਹ ਇੱਕ ਪੰਜਾਬ ਹੁੰਦਾ ਸੀ ਪਹਿਲਾਂ, ਪੰਜਾਂ ਦਰਿਆਵਾਂ ਦੀ ਧਰਤੀ ਸੀ। ਤਾਂ ਉਹਨੂੰ ਦੇਖਣ ਦੀ ਜੇ ਅਸੀਂ ਉਧਰ 2.5 ਜਾਂ 3 ਦਰਿਆ ਉਧਰ ਦੇਖ ਲਏ ਤਾਂ ਸਾਡੇ 2 ਇੱਧਰ ਹੈ, ਇੱਧਰ ਦੇ ਲੋਕਾਂ ਨੂੰ ਦੇਖੀਏ, ਉਹਨਾਂ ਦੀ ਸੋਚ ਕਿਹੋ ਜਿਹੀ ਹੈ,
ਕਿੰਨਾ ਕੁ ਪਿਆਰ ਸਾਡੇ ਲਈ ਉਹ ਸਾਂਭੀ ਬੈਠੇ। ਬਹੁਤ ਸ਼ੁਕਰੀਆ ਜੀ। ਇਹ ਆਪਣੇ ਕਜ਼ਨ ਆਏ ਆ ਜੀ ਜੀ, ਤੁਹਾਡੇ, ਜੀ, ਇਹਨਾਂ ਕੋਲ ਵੀ ਪੁੱਛਦੇ ਆ। ਨਾਂ ਕੀ ਹੈ ਜੀ ਆਪਣਾ? ਜਗਜੀਤ ਸਿੰਘ ਜੀ। ਤੇ ਸੁਣਾਓ ਕਿਹੜੇ ਇਲਾਕੇ ਚੋਂ ਆਏ ਆ? ਅਸੀਂ ਫਿਰੋਜ਼ਪੁਰ ਤੋਂ ਹੀ ਆਏ ਜੀ। ਹਾਂਜੀ 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 ਬਹੁਤ ਵਧੀਆ ਲੱਗਾ ਜੀ, ਬਹੁਤ ਚੰਗਾ ਲੱਗਾ ਇੱਥੇ ਆ ਕੇ, ਤੇ ਅੱਲਾ ਦਾ ਸ਼ੁਕਰ ਹੈ। ਕਜ਼ਨ ਕਿਦਾਂ, ਮਤਲਬ ਮਾਮੇ ਦਾ ਮੁੰਡਾ? ਚਾਚੇ ਦੇ ਚਾਚੇ ਦਾ ਬਣਾ। ਹਾਂਜੀ ਪੁੱਠੇ ਲਫ਼ਜ਼ ਚੱਲ ਪਏ ਅੱਗੇ। ਚਾਚੇ ਦੇ ਮੁੰਡੇ ਨੂੰ ਪਤਰੇਰ ਕਹਿੰਦੇ ਹੁੰਦੇ ਸੀ, ਮਾਸੀ ਦੇ ਨੂੰ ਮਸੇਰ, ਮਸਾਦ ਵੀ ਕਹਿ ਲੈਂਦੇ ਹੁੰਦੇ ਸੀਗੇ। ਜੀ, ਜੀ, ਜੀ। ਫੇਰ ਕਹਿ ਲੈਣੇ ਫੁੱਫੀ ਦੇ ਮੁੰਡੇ ਨੂੰ। ਆ ਹੁਣ ਕਜ਼ਨ ਦਾ ਪਤਾ ਹੀ ਨਹੀਂ ਲੱਗਦਾ ਕੀ ਹੈ। ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ। ਅਸੀਂ ਭਾਜੀ ਪਹਿਲਾਂ ਆਏ ਸੀਗੇ, ਅਸੀਂ ਫਸਟ ਵਾਰ ਆਏ ਹਾਂ, ਪਹਿਲੀ ਵਾਰ ਆਏ ਹਾਂ। ਇਹ ਪਿਛਲੀ ਵਾਰ ਆਏ ਸੀ, ਇਹਨਾਂ ਨੇ ਸਾਨੂੰ ਜਾ ਕੇ ਦੱਸਿਆ ਵੀ ਇਦਾਂ ਉੱਥੇ ਬਹੁਤ ਮਾਣ ਸਤਿਕਾਰ ਮਿਲਦਾ ਆਪਾਂ ਨੂੰ, ਤੇ ਵੀ ਆਪਣਾ ਉੱਥੇ ਜਾਣਾ ਚਾਹੀਦਾ। ਤੇ ਸਾਡੇ ਵੀ ਮਨ 'ਚ ਤੰਗ ਸੀਗੀ ਤੇ ਵੀ ਅਸੀਂ ਵੀ ਸਾਡਾ ਵੀਜ਼ਾ ਲੱਗੇ ਤੇ ਅਸੀਂ ਵੀ ਜਾਈਏ, ਅਸੀਂ ਵੀ ਦਰਸ਼ਨ ਕਰੀਏ ਮਹਾਰਾਜ ਦੇ ਜਾ ਕੇ। ਤੇ ਪਰ ਉਹ ਤਮੰਨਾ ਪੂਰੀ ਹੋ ਗਈ ਆਪਣੀ। ਤੁਹਾਡੀ ਇਮਾਮ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੀਜ਼ਾ ਦਿੱਤਾ, ਤੇ ਅੱਲਾ ਦਾ ਸ਼ੁਕਰ ਹੈ। ਬਾਕੀ ਠੀਕ। ਹੁਣ ਤੁਸੀਂ ਕੀ ਸੁਨੇਹਾ ਦਿਓਗੇ ਜਾ ਕੇ ਉੱਥੇ? ਅਸੀਂ ਤੇ ਪਹਿਲੀ ਵਾਰੀ ਆਏ ਆ, ਤੁਹਾਡੇ ਕਈ ਮਨ 'ਚ ਖਿਆਲਾਤ ਸੀਗੇ ਜਿਹੜੇ ਉਹ ਹੁਣ ਧੁਲ ਗਏ ਆ? ਨਹੀਂ ਜੀ, ਪਹਿਲਾਂ ਸੀਗਾ ਵੀ ਇਦਾਂ ਦਾ ਪਤਾ ਨਹੀਂ ਕਿਵੇਂ ਜਾਵਾਂ, ਕੀ ਉੱਥੋਂ ਦਾ ਮਾਹੌਲ ਹੋਊ, ਕੀ ਪ੍ਰਬੰਧ ਹੋਊਗਾ, ਕਿੱਦਾਂ ਦੀ ਸਿਕਿਉਰਿਟੀ ਹੋਊਗੀ, ਕੀ ਪੁੱਛ ਦੱਸਣ ਕਰਨਗੇ। ਪਰ ਇਦਾਂ ਦਾ ਸਾਡੇ ਮਨ 'ਚ ਜਿੱਦਾਂ ਆਏ ਆ, ਸਾਨੂੰ ਕੋਈ ਮਤਲਬ ਗਲਤ ਕੋਈ ਕੰਮ ਜਾਂ ਹਰਕਤ ਵਗੈਰਾ ਕੁਝ ਨਹੀਂ ਹੋਈ। ਸਹੀ ਹੋਇਆ ਜੋ ਕੁਝ ਹੋਇਆ, ਜੋ ਅਸੀਂ ਚਾਹੁੰਦੇ ਸੀਗੇ ਉਦੋਂ ਵੀ ਵੱਧ ਕੇ ਵਧੀਆ ਹੋਇਆ ਜੀ। ਹਾਂਜੀ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਫਿਰੋਜ਼ਪੁਰ ਤੋਂ ਆਏ ਹੋਏ ਸਾਡੇ ਵੀਰ ਦੋਨੇ ਭਰਾ ਸੀਗੇ, ਇਹਨਾਂ ਨਾਲ ਗੱਲਬਾਤ ਕੀਤੀ ਆ, ਪਿਆਰ ਦਾ ਸੁਨੇਹਾ ਦਿੱਤਾ ਜੀ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਸੀਂ ਪਹਿਲੀਆਂ ਵੀਡੀਓ ਵਿੱਚ ਵੀ ਆਪਣਾ ਸੁਨੇਹਾ ਦਿੱਤਾ ਆ ਕਿ ਇਹ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਆ ਇਹਨਾਂ ਨੂੰ ਵਾਘੇ ਤੇ ਔਨ ਅਰਾਈਵਲ ਵੀਜ਼ਾ ਦੀ ਜਿਹੜੀ ਸਹੂਲਤ ਦਿੱਤੀ ਜਾਵੇ, ਤਾਂ ਕਿ ਇਹ ਜਿਹੜੇ ਬਾਕੀ ਜਿਹੜੇ ਧੱਕੇ ਖਾਂਦੇ ਆ, ਆਜ਼ਾਦ ਵੀਜ਼ਾ ਦਿੱਤਾ ਜਾਵੇ, ਤਾਂ ਕਿ ਆਪਣੇ ਜਿਹੜੇ ਜੱਦੀ ਪਿੰਡ ਆ ਉਹਨਾਂ ਨੂੰ ਦੇਖ ਸਕਣ, ਉਹਨਾਂ ਨੂੰ ਵਿਜ਼ਿਟ ਕਰ ਸਕਣ, ਔਰ ਉਹਨਾਂ ਦੇ ਜਿਹੜੇ ਆਪਣੇ ਉਸ ਵਕਤ ਦੇ ਕੁਝ ਚੰਦ ਬੰਦੇ ਰਹਿ ਗਏ ਆ ਦੁਨੀਆ ਤੇ ਹੈਗੇ ਆ ਹਲੇ ਤੇ ਸਿਆਣੀ ਉਮਰ ਦੇ ਵਿੱਚ, ਉਹਨਾਂ ਨੂੰ ਮਿਲ ਸਕਣ। ਦਾ ਸੱਭਿਆਚਾਰ ਤੇ ਸਾਡਾ ਸੱਭਿਆਚਾਰ ਇੱਕ ਹੈ, ਤੇ ਅਸੀਂ ਚਾਹੁੰਦੇ ਸਾਂ ਕਿ ਵੇਖ ਨੂੰ ਜਾ ਕੇ ਵੇਖੀਏ, ਤੇ ਹੁਣ ਵੇਖਣ ਦਾ ਮੌਕਾ ਮਿਲਿਆ ਜੀ। ਤੇ ਬਹੁਤ ਚੰਗੀ ਗੱਲ ਹੈ ਜੋ ਸਰਕਾਰਾਂ ਨੇ ਉਪਰਾਲਾ ਕੀਤਾ ਹੈ ਤੇ ਵੀਜ਼ੇ ਮਿਲਣੇ ਸ਼ੁਰੂ ਹੋਏ ਨੇ, ਤੇ ਅਸੀਂ ਆ ਕੇ ਇਹਨਾਂ ਨੂੰ ਮਿਲੇ ਹਾਂ ਤੇ ਮਨ ਨੂੰ ਇੱਕ ਸਕੂਨ ਮਿਲਿਆ ਹੈ, ਆਪਣੇ ਭਰਾਵਾਂ ਨੂੰ ਵੀ ਮਿਲੇ ਹਾਂ, ਤੇ ਹਾਂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਹੋ ਗਏ ਨੇ। ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ ਪਹਿਲੀ ਵਾਰ ਆਇਆ ਜੀ ਮੈਂ। ਕੋਈ ਫਰਕ ਨਹੀਂ ਲੱਗਾ ਪਾਕਿਸਤਾਨ ਤੇ ਇੰਡੀਆ ਦੀ ਧਰਤੀ ਦਾ, ਲੋਕਾਂ ਦਾ? ਨਾ ਕੋਈ ਫਰਕ ਨਹੀਂ ਲੱਗਾ ਜੀ। ਬਸ ਥੋੜਾ ਜਿਹਾ ਵੇ ਕਿ ਇੱਧਰ ਪਿਓਰ ਸੱਭਿਆਚਾਰ ਹੈ ਜੋ ਉਹੀ ਸੀ, ਸਾਡੇ ਉੱਧਰ ਥੋੜਾ ਜਿਹੜਾ ਵੈਸਟਰਨ ਮਿਕਸ ਹੋ ਗਿਆ, ਇਹ ਫਰਕ ਲੱਗਾ ਹੈ। ਬਾਕੀ ਖੇਤੀ ਇਹ ਦੱਸਦੇ ਪਏ ਨੇ ਇੱਥੇ ਵੀ ਗੰਨਾ ਜਾਂ ਆਲੂ ਤੇ ਹੁੰਦਾ ਹੈ, ਤੇ ਕਣਕ ਤੇ ਹੋਰ ਦਾਲਾਂ ਵੀ ਸਾਡੇ ਵੀ ਉੱਥੇ ਇਹੀ ਆ ਜੀ ਸਭ ਕੁਝ। ਆਪਣਾ ਪਿਛੋਕੜ ਕਿੱਥੋਂ ਆ? ਸ਼ੇਖਪੁਰਾ ਜ਼ਿਲ੍ਹਾ, ਪਿੰਡ ਅੰਮੋਕੇ, ਤਹਿਸੀਲ ਵੀ ਅੰਮੋਕੇ ਜੀ। ਅੱਛਾ। ਹਾਂਜੀ ਹਾਂਜੀ। Thank you.